ਪੰਜਾਬੀ ਰੇਡੀਓ USA ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਸਿਆਸਤਦਾਨਾਂ ਦੀ ਕਾਰਕਰਦਗੀ ਦੇ ਬਾਰੇ। ਪੰਜਾਬ ਦਾ ਬਹੁਤ ਚਰਚਿਤ ਨੌਕਰੀ ਘੁਟਾਲਾ ਇਸ ਵੇਲੇ ਸੁਰਖੀਆਂ ਦੇ ਵਿੱਚ ਹੈ। 170 ਭਰਤੀਆਂ ਹੋਈਆਂ ਨੇ 2017 ਤੋਂ ਲੈ ਕੇ 2022 ਤੱਕ ਵਿਧਾਨ ਸਭਾ ਦੇ ਵਿੱਚ 170 ਭਰਤੀਆਂ ਤੇ 154 ਬੰਦੇ ਸਾਡੇ ਬਹੁਤ ਹੀ ਸੰਜੀਦਾ ਸੁਲਝੇ ਵੇ ਔਰ ਬੜੇ ਸਰਫਾ ਕਰਨ ਵਾਲੇ ਲੋਕਾਂ ਨੇ ਬੜੇ ਹੀ ਲੋਕਾਂ ਦਾ ਹੇਜ ਕਰਨ ਵਾਲੇ ਸਾਡੇ ਸਿਆਸਤਦਾਨਾਂ ਨੇ ਭਰਤੀ ਕੀਤੇ ਨੇ। 154 ਲੋਕ ਸਿਫਾਰਸ਼ਾਂ ਦੇ ਭਰਤੀ ਹੋਏ ਨੇ 117 ਦੇ ਵਿੱਚੋਂ। ਇਹ ਦਾਅਵਾ ਕੀਤਾ ਆਮ ਆਦਮੀ ਪਾਰਟੀ ਦੇ ਹਰਜੋਤ ਸਿੰਘ ਬੈਂਸ ਨੇ ਜਿਹੜੇ ਟੂਰਿਜ਼ਮ ਮਿਨਿਸਟਰ ਨੇ। ਹੁਣ ਇਸੇ ਮਾਮਲੇ ਦੇ ਵਿੱਚ ਹੁਣ ਦੇ ਸਪੀਕਰ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸੰਧਵਾਂ, ਉਹਨਾਂ ਨੇ ਜਾਂਚ ਦੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹੈ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣਿਆਂ ਨੂੰ ਨੌਕਰੀਆਂ ਦਵਾਈਆਂ ਨੇ। ਪਰ ਗੱਲਬਾਤ ਕਰਾਂਗੇ ਮਨਪ੍ਰੀਤ ਬਾਦਲ ਬਾਰੇ। ਬਹੁਤ ਸਾਰੇ ਲੋਕ ਮਨਪ੍ਰੀਤ ਬਾਦਲ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜਾ ਗਲਤਫਹਿਮੀਆਂ ਦੇ ਵਿੱਚ ਸੀ। ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਫਾਰਸੀ ਦੇ ਵਿੱਚ ਉਰਦੂ ਦੇ ਵਿੱਚ ਸ਼ੇਅਰ ਬੋਲਦੇ ਨੇ ਔਰ ਬੜਾ ਰਸ ਨਾਲ ਬੋਲਦੇ ਨੇ, ਤਾਂ ਇਹ ਇੱਦਾਂ ਦੇ ਹੀ ਇਹ ਜਿਹੜਾ ਪਰਫਾਰਮ ਕਰਕੇ ਦਿਖਾਉਣਗੇ। ਪਰ ਮਨਪ੍ਰੀਤ ਬਾਦਲ ਜੋ ਗੱਲਾਂ 2016 ਦੇ ਵਿੱਚ ਕਰਦੇ ਸੀ ਉਹ ਗੱਲਾਂ 2022 ਆਉਣ ਤੱਕ ਉਹਨਾਂ ਚੀਜ਼ਾਂ 'ਚ ਸਥਾਪਿਤ ਨਹੀਂ ਰਹੇ, ਸਗੋਂ ਖੁਦ ਘਿਰੇ। ਮਨਪ੍ਰੀਤ ਬਾਦਲ 5 ਸਾਲਾਂ 'ਚ ਕਿਹੜੇ ਵਿਵਾਦਾਂ ਦੇ ਵਿੱਚ ਘਿਰਦੇ ਨੇ ਉਹਨਾਂ 'ਤੇ ਨਜ਼ਰਸਾਨੀ ਤਾਂ ਜ਼ਰੂਰ ਕਰਾਂਗੇ। ਪਰ ਹੁਣ ਦੇ ਨੌਕਰੀ ਭਰਤੀ ਦੇ ਘਟਾਲੇ ਦੇ ਵਿੱਚ ਜਿਹੜਾ ਵਿਧਾਨ ਸਭਾ ਦੀ ਭਰਤੀ ਹੋਈ ਆ, ਇਹਦੇ ਵਿੱਚ ਮਨਪ੍ਰੀਤ ਬਾਦਲ ਨੇ ਕਿਹੜੇ ਬੰਦਿਆਂ ਨੂੰ, ਆਪਦੇ ਬੰਦਿਆਂ ਨੂੰ ਔਰ ਆਪਦੇ ਮੁੰਡੇ ਦੇ ਸਟਾਫ ਦੇ ਬੰਦਿਆਂ ਨੂੰ ਭਰਤੀ ਕਰਾਇਆ ਵਾ, ਉਹਨਾਂ ਦੇ ਨਾਂ ਤੁਹਾਨੂੰ ਜਿਹੜੇ ਆ ਉਹ ਦੱਸਣੇ ਲਾਜ਼ਮੀ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਮਨਪ੍ਰੀਤ ਬਾਦਲ ਤੇ ਇਲਜ਼ਾਮ ਲੱਗਦੇ ਆ ਕਿ ਉਹਨਾਂ ਦੀ ਰეკਮੈਂਡੇਸ਼ਨ ਤੇ ਭਰਤੀਆਂ ਹੋਈਆਂ ਨੇ। ਪਰ ਕਿਹੜੇ ਬੰਦੇ ਨੇ? ਅਸੀਂ ਜਿਹੜੀ ਰਿਪੋਰਟ ਆ ਉਹ ਜਿਹੜੀ ਕੱਢ ਕੇ ਲਿਆਂਦੀ ਹੈ, ਰਿਪੋਰਟ ਕੀ ਕਹਿੰਦੀ ਹੈ ਕਿ ਮਨਪ੍ਰੀਤ ਬਾਦਲ ਨੇ ਕੁਲਦੀਪ ਸਿੰਘ ਮਾਨ ਨੂੰ ਭਰਤੀ ਕਰਾਇਆ ਕਲਰਕ। ਮਨਪ੍ਰੀਤ ਬਾਦਲ ਦੇ ਮੁੰਡੇ ਦੇ ਸਟਾਫ ਦਾ ਇਹ ਮੈਂਬਰ ਸੀਗਾ, ਕੋਟ ਭਾਈ ਕੋਠੇ ਦਾ ਰਹਿਣ ਵਾਲਾ ਸੀ। ਜਗਮੀਤ ਸਿੰਘ ਕੋਟ ਭਾਈ ਕੋਠੇ ਦਾ ਰਹਿਣ ਵਾਲਾ। ਮਨਪ੍ਰੀਤ ਬਾਦਲ ਅਰਜਨ ਬਾਦਲ ਦੇ ਜਿਹੜਾ ਅਰਜਨ ਬਾਦਲ ਆ ਉਹਦੇ ਸਟਾਫ ਦੇ ਵਿੱਚੋਂ ਸੀਗਾ, ਇਹਨੂੰ ਵੀ ਕਲਰਕ ਭਰਤੀ ਕਰਾਇਆ। ਖੁਸ਼ਨਸੀਬ ਹੈ ਚੰਡੀਗੜ੍ਹ ਤੋਂ, ਵਾਕਈ ਖੁਸ਼ਨਸੀਬ ਨੇ ਲੋਕ। ਰਮੇਸ਼ ਪੀਏ ਦੀ ਪਤਨੀ ਹੈ, ਮਨਪ੍ਰੀਤ ਬਾਦਲ ਦਾ ਇਹ ਪੀਏ ਹੈ। ਬਲਜੀਤ ਸਿੰਘ ਕੁਰਾਈ ਵਾਲੇ ਤੋਂ ਮੁਕਤਸਰ ਤੋਂ ਪੀਐਨ ਦੀ ਪੋਸਟ ਤੇ ਭਰਤੀ ਕਰਾਇਆ ਇਹਨੂੰ। ਮਨਪ੍ਰੀਤ ਬਾਦਲ ਦੇ ਕਹਿਣ ਤੇ ਇਹਨੂੰ ਪੀਐਨ ਦੀ ਪੋਸਟ ਤੇ ਰੱਖਿਆ ਗਿਆ। ਹਰਮਨ ਸਿੰਘ ਚੰਡੀਗੜ੍ਹ ਤੋਂ ਹੈ, ਵਾਚ ਐਂਡ ਵਾਰਡ ਅਸਿਸਟੈਂਟ ਹੈ, ਮਨਪ੍ਰੀਤ ਬਾਦਲ ਦੀ ਰეკਮੈਂਡੇਸ਼ਨ ਹੈ। ਹਰਦੀਪ ਸਿੰਘ ਬਾਦਲ ਪਿੰਡ ਦਾ ਆ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ, ਵਾਚ ਐਂਡ ਵਾਰਡ ਅਸਿਸਟੈਂਟ ਹੈ, ਮਨਪ੍ਰੀਤ ਬਾਦਲ ਦੇ ਕਹਿਣ ਤੇ ਰੱਖਿਆ ਗਿਆ। ਜਿਹੜੀ ਰਿਪੋਰਟ ਹੈ ਜਿਹਦੇ ਵਿੱਚ ਇਹਨਾਂ ਤੇ ਕਥਿਤ ਤੌਰ ਤੇ ਦੋਸ਼ ਲੱਗਦੇ ਨੇ। ਹੁਣ ਮਨਪ੍ਰੀਤ ਬਾਦਲ ਨੂੰ ਲੱਗੇਗਾ ਕਿ ਸ਼ਾਇਦ ਅਸੀਂ ਉਹਨਾਂ ਦੀ ਕ੍ਰਿਟੀਸਾਈਜ਼ ਕਰ ਰਹੇ ਹਾਂ ਉਹਨਾਂ ਨੂੰ, ਪਰ ਐਸਾ ਨਹੀਂ ਹੈ। ਕ੍ਰਿਟੀਸਿਜ਼ਮ ਉਦੋਂ ਹੁੰਦਾ ਜਦੋਂ ਤੁਸੀਂ ਆਪਦੇ ਹੱਕ ਅਧਿਕਾਰਾਂ ਪਾਵਰਾਂ ਦੀ ਦੁਰਵਰਤੋਂ ਕਰਦੇ ਹੋ। ਰਾਣਾ KP ਸਿੰਘ ਇਸ ਲਿਸਟ ਦੇ ਵਿੱਚ ਪਹਿਲੇ ਨੰਬਰ ਤੇ ਹੈ। ਗਾਂ ਦੀਆਂ ਰਿਸ਼ਤੇਦਾਰਾਂ ਦੀਆਂ ਕੁੜੀਆਂ, ਮਾਲੀਆਂ, ਬਾਗ ਸਾਂਭਣ ਵਾਲੇ, ਡਰਾਈਵਰਾਂ ਦੀਆਂ, ਹੋਰ ਪਤਾ ਨਹੀਂ ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਲਵਾਈ ਰੱਖੇ, ਆਪਦੀ ਰਿਸ਼ਤੇਦਾਰ। ਔਰ ਮਨਪ੍ਰੀਤ ਬਾਦਲ ਜਿਹੜੇ ਆ ਉਹ ਪਹਿਲੀ ਮਰਤਬਾ ਸੁਰਖੀਆਂ ਦੇ ਵਿੱਚ ਥੋੜ੍ਹਾ ਹੈ। ਸਰਕਾਰ ਬਣੀ ਨੂੰ ਥੋੜ੍ਹਾ ਚਿਰ ਹੀ ਹੋਇਆ ਸੀਗਾ। 2018 ਦੀਆਂ ਗੱਲਾਂ ਨੇ ਜਦੋਂ ਮਨਪ੍ਰੀਤ ਬਾਦਲ ਜੀ ਦੀ ਭਾਬੀ ਜੀ ਹਰਸਿਮਰਤ ਕੌਰ ਬਾਦਲ ਜੀ ਨੇ ਇਹ ਦੋਸ਼ ਲਾਏ ਸੀਗੇ ਕਿ ਇਹ ਖਜ਼ਾਨਾ ਮੰਤਰੀ ਨਹੀਂ ਹੈ, ਇਹ ਬਹਾਨਾ ਮੰਤਰੀ ਹੈ। ਤੇ ਦੋਸ਼ ਪਤਾ ਕਿਹੜੀ ਤਰੀਕ ਨੂੰ ਲੱਗਦਾ? 26 ਮਾਰਚ 2018। ਸਾਡੇ ਕੋਲੇ ਹਾਲੇ ਵੀ ਉਹ YouTube ਤੇ ਸ਼ਾਇਦ ਕਲਿੱਪ ਸੀ, ਫੇਸਬੁੱਕ ਤੇ ਸਾਂਭੀ ਪਈ ਹੈ, ਜਿਸ ਦਿਨ ਉਹ ਬਾਈਟ ਦੇ ਵਿੱਚ ਗੱਲਬਾਤ ਕਰ ਰਹੇ ਸੀ ਗੁੰਡਾ ਟੈਕਸ ਨੂੰ ਲੈ ਕੇ। ਤੇ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਜਿਹੜੇ ਆ ਉਹ ਜੀਜਾ ਸਾਲਾ ਟੈਕਸ ਦੀ ਉਗਰਾਹੀ ਕਰਦੇ ਆ ਤੇ ਖਜ਼ਾਨਾ ਮੰਤਰੀ ਦੀ ਥਾਂ ਤੇ ਉਹਨਾਂ ਨੇ ਮਨਪ੍ਰੀਤ ਬਾਦਲ ਨੂੰ ਬਹਾਨਾ ਮੰਤਰੀ ਕਿਹਾ ਸੀ। ਉਸ ਤੋਂ ਬਾਅਦ ਰਿਫਾਈਨਰੀ ਦੇ ਨਾਲ ਜੁੜਦੀਆਂ ਇਹ ਗੱਲਾਂ। ਗੁੰਡਾ ਟੈਕਸ ਜੋ ਜੋਹਲ ਦਾ ਨਾਮ ਆਇਆ ਸੀ, ਅਕਾਲੀਆਂ ਨੇ ਨਾਂ ਲਿਆ ਸੀ, ਔਰ ਇਹਦੀ ਜਾਂਚ ਕੀ ਹੋਈ? ਇਹਦੇ ਬਾਰੇ ਪਤਾ ਕੀ ਲੱਗਿਆ? ਕੁਛ ਪਤਾ ਨਹੀਂ ਹੈ ਇਹਦੇ ਬਾਰੇ। ਉਸ ਤੋਂ ਬਾਅਦ 27 ਜੂਨ 2021 ਦੀ ਗੱਲ ਹੈ, ਜਦੋਂ ਮਨਪ੍ਰੀਤ ਬਾਦਲ ਦੇ ਆਪਣੀ ਹੀ ਪਾਰਟੀ ਦੇ ਕੱਦਾਵਾਰ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਹੜੇ ਅੱਜ ਕੱਲ੍ਹ ਪ੍ਰਧਾਨ ਨੇ ਕਾਂਗਰਸ ਦੇ, ਉਹਨਾਂ ਨੇ ਬਠਿੰਡਾ ਥਰਮਲ ਦੇ ਵਿੱਚੋਂ ਜਿਹੜੇ ਸਮਾਨ ਚੱਕਿਆ ਜਾ ਰਿਹਾ ਸੀਗਾ, ਅਕਾਲੀ ਆਗੂ ਸਰੂਪ ਚੰਦ ਸਿੰਗਲਾ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਤੇ ਮਨਪ੍ਰੀਤ ਬਾਦਲ ਤੇ ਗੰਭੀਰ ਦੋਸ਼ ਲਾਤੇ ਸੀਗੇ। ਅਸੀਂ ਨਹੀਂ ਕਹਿ ਰਹੇ, ਇਹ ਰਿਪੋਰਟਾਂ ਕਹਿ ਰਹੀਆਂ। ਚੈੱਕ ਕੀਤੇ ਜਾ ਸਕਦੇ ਉਦੋਂ ਦੇ ਫੇਸਬੁੱਕ ਅਕਾਊਂਟ, ਟਵਿੱਟਰ ਅਕਾਊਂਟ ਕਿ ਕੀ ਕੁਛ ਹੁੰਦਾ ਰਿਹਾ। ਉਸ ਤੋਂ ਬਾਅਦ 2020 ਦੀ ਗੱਲ ਹੈ, ਜਦੋਂ ਮਨਪ੍ਰੀਤ ਬਾਦਲ ਨੂੰ ਕਰੋਨਾ ਕਾਲ ਵੇਲੇ ਮਨਪ੍ਰੀਤ ਬਾਦਲ ਦੇ ਪੋਸਟਰ ਲੱਗੇ ਕਿ ਉਹ ਗਾਇਬ ਆ। ਮਨਪ੍ਰੀਤ ਬਾਦਲ ਦੀ ਕੋਠੀ 'ਚ ਲੱਗੇ ਏਸੀਆਂ ਦੀ ਵੀ ਚਰਚਾ ਹੁੰਦੀ ਰਹੀ।
ਸਰਕਾਰੀ ਕੋਠੀਆਂ 'ਚੋਂ ਸਮਾਨ ਚੱਕਿਆ ਗਿਆ ਜਦੋਂ ਆਹ ਸਰਕਾਰ ਦੀ ਟੈਨਿਓਰ ਖਤਮ ਹੋਈ ਤੇ ਦੂਜਿਆਂ ਨੇ ਸਮਾਨ ਜਿਹੜਾ ਸਾਰਾ ਕਾਰਜਭਾਰ ਸੰਭਾਲਿਆ ਤਾਂ ਮਨਪ੍ਰੀਤ ਬਾਦਲ ਤੇ ਐਲੀਗੇਸ਼ਨ ਲੱਗੇ ਕਿ ਕੋਠੀ 'ਚੋਂ ਸਮਾਨ ਚੋਰੀ ਹੋ ਗਿਆ। ਬਾਅਦ 'ਚ ਜੋ ਜੌਲ ਨੇ ਕਿਹਾ ਕਿ ਜੀ ਅਸੀਂ ਉਹਦੀ ਕੀਮਤ ਭਰੀ ਆ ਤੇ ਕੀਮਤ ਭਰੀ ਕਿ ਉਹਦੀ ਨਿਲਾਮੀ ਕੀਤੀ ਸੀ। ਕਿ ਤੁਹਾਡਾ ਹੀ ਦਿਲ ਕਰਦਾ ਆਲੀਸ਼ਾਨ ਚੀਜ਼ਾਂ ਚੱਕਣ ਨੂੰ, ਦੂਜਿਆਂ ਦਿਲ ਨਹੀਂ ਕਰਦਾ? ਜੇਕਰ ਕੀਮਤ ਭਰੀ ਹੈ ਤੇ ਕੀ ਉਹਦਾ ਇੱਕ ਪ੍ਰੋਪਰ ਪ੍ਰੋਟੋਕੋਲ ਆ ਜਿਹੜਾ ਕਿਸੇ ਵੀ ਸਰਕਾਰੀ ਚੀਜ਼ ਨੂੰ ਨਿਲਾਮ ਕਰਨ ਦਾ, ਕੀ ਉਹ ਫੋਲੋ ਕੀਤਾ ਗਿਆ? ਕਿ ਹੈ ਕਿ ਬਸ ਜਿਹੜੀ ਚੀਜ਼ ਤੇ ਤੁਹਾਡਾ ਦਿਲ ਆ ਗਿਆ ਉਹ ਤੁਸੀਂ ਚੱਕ ਲੈਣੀ ਹੈ? ਥਰਮਲ ਦੀ ਮਿੱਟੀ ਵਾਂਗੂ ਤੁਹਾਨੂੰ ਸਾਰਾ ਕੁਝ ਹੀ ਆਪਦਾ ਲੱਗਦਾ ਵਾ, ਐਂ ਲੱਗਦਾ ਸਾਡੇ ਘਰ ਹੀ ਹੋਵੇ। ਸੋ ਉਸ ਤੋਂ ਬਾਅਦ ਕੀ ਹੁੰਦਾ, ਹੁਣ ਜਿਹੜਾ ਤਾਜ਼ਾ ਵਿਵਾਦ ਆ ਨੌਕਰੀ ਭਰਤੀ ਘੁਟਾਲੇ ਦੇ ਵਿੱਚ, ਇਸੇ ਦਰਮਿਆਨ ਮਨਪ੍ਰੀਤ ਬਾਦਲ ਕਈ ਵਾਰੀ ਸਿਆਸੀ ਦੁਬਿਧਾ ਦਾ ਸ਼ਿਕਾਰ ਹੁੰਦੇ ਵੀ ਨਜ਼ਰ ਆਉਂਦੇ ਨੇ। ਕੇਰਾਂ ਉਹ ਜੀਐਸਟੀ ਦੀ ਵਕਾਲਤ ਕਰਦੇ ਨੇ ਕਿ ਬਹੁਤ ਵਧੀਆ ਟੈਕਸ ਹੈ, ਰੈਵਨਿਊ ਵਧੂਗਾ, ਪਰ ਉਸੇ ਜੀਐਸਟੀ ਦੀ ਉਹ ਮੁਖਾਲਫਤ ਕਰਦੇ ਨੇ ਮਨਪ੍ਰੀਤ ਬਾਦਲ ਨੂੰ ਵੋਟਾਂ ਵੇਲੇ ਇੱਕ ਮੁੰਡੇ ਨੇ ਸਵਾਲ ਪੁੱਛ ਲਿਆ ਸੀਗਾ ਤਾਂ ਮਨਪ੍ਰੀਤ ਬਾਦਲ ਦੇ ਹੀ ਟੋਲੇ ਦੇ ਵਿੱਚੋਂ ਉਹਨੂੰ ਸ਼ਰਾਬੀ ਕਿਹਾ ਗਿਆ। ਸਵਾਲ ਪੁੱਛਣਾ ਕਿੱਥੋਂ ਗਲਤ ਆ? ਮਨਪ੍ਰੀਤ ਬਾਦਲ ਖੁਦ ਕਹਿੰਦੇ ਰਹੇ ਕਿ ਆ ਜਦੋਂ ਮੈਂ ਬਠਿੰਡੇ ਦੀ ਥਰਮਲ ਕੋਲੋਂ ਲੰਘਦਾ ਮੇਰੇ ਗਲ ਭਰ ਆਉਂਦਾ ਹੈ, ਗੱਚ ਭਰ ਆਉਂਦਾ ਹੈ। ਉਸੇ ਹੀ ਥਰਮਲ ਨੂੰ ਬੰਦ ਕਰਨ ਦੀ ਵਕਾਲਤ ਮਨਪ੍ਰੀਤ ਬਾਦਲ ਨੇ ਸਭ ਤੋਂ ਵੱਧ ਕੀਤੀ ਤੇ ਜਦੋਂ ਮਨਪ੍ਰੀਤ ਬਾਦਲ ਬਠਿੰਡਾ ਤੋਂ ਚੋਣ ਹਾਰਦੇ ਨੇ ਤਾਂ ਉੱਥੇ ਕੰਮ ਕਰਦੇ ਇੰਪਲਾਈਜ਼ ਨੇ ਲੱਡੂ ਵੰਡੇ। ਇਹ ਕਾਰਗਰਦਗੀ ਹੈ। ਇਨਕਲਾਬੀ ਹੋਣਾ ਹੋਰ ਗੱਲ ਹੈ, ਇਨਕਲਾਬੀ ਹੋਣ ਦਾ ਦਾਅਵਾ ਕਰਨਾ ਹੋਰ ਗੱਲ ਹੈ। ਜ਼ਰੂਰੀ ਨਹੀਂ ਹੈ ਸਾਡਾ ਮੰਤਵ ਮਨਪ੍ਰੀਤ ਬਾਦਲ ਨੂੰ ਹਰਟ ਕਰਨਾ ਨਹੀਂ ਹੈ। ਉਹ ਬੜੇ ਸੌਫਟ ਨੇਚਰ ਦੇ ਨੇ, ਅਸੀਂ ਉਹਨਾਂ ਨੂੰ ਹਰਟ ਨਹੀਂ ਕਰਨਾ ਚਾਹੁੰਦੇ, ਪਰ ਮਨਪ੍ਰੀਤ ਬਾਦਲ ਦਾ ਨਾਮ ਆ ਰਿਹਾ। ਗੱਲਬਾਤ ਰਾਣਾ ਕੇਪੀ ਬਾਰੇ ਵੀ ਕਰਾਂਗੇ ਅਗਲੀ ਰਿਪੋਰਟ ਦੇ ਵਿੱਚ। ਗੱਲਬਾਤ ਉਹਨਾਂ ਲੋਕਾਂ ਬਾਰੇ ਵੀ ਕਰਾਂਗੇ ਜਿਨ੍ਹਾਂ ਲੋਕਾਂ ਨੇ ਆਪਣੇ ਡਰਾਈਵਰਾਂ ਦੀਆਂ ਕੁੜੀਆਂ ਨੂੰ ਲਵਾਇਆ ਵਾ ਤੇ ਨਾਲ ਆਪਣੇ ਕਈਆਂ ਨੇ ਤਾਂ ਆਪਦੇ ਪੁੱਤਰ ਨੂੰ ਲਵਾਇਆ। ਇੱਕ ਸਾਬਕਾ ਐਮਐਲਏ ਇਸੇ ਭਰਤੀ ਘੁਟਾਲੇ ਦੇ ਵਿੱਚ ਉਹਦਾ ਨਾਮ ਆਉਂਦਾ ਵਾ, ਅਜੈਬ ਸਿੰਘ ਭੱਟੀ ਦਾ ਨਾਮ ਆਉਂਦਾ ਵਾ, ਕਾਂਗਰਸ ਦੇ 13 ਲੀਡਰਾਂ ਦਾ ਨਾਮ ਆਉਂਦਾ ਕਿ ਉਹਨਾਂ ਨੇ ਵੱਖ-ਵੱਖ ਅਹੁਦਿਆਂ ਤੇ ਆਪਣੇ ਹੀ ਭਰਤੀ ਕਰਾ ਲਏ। ਬਾਦਲ ਸਾਹਿਬ ਇੱਕ ਗੱਲ ਦਾ ਜਵਾਬ ਦਿਓ, ਕਿੰਨਾ ਚਿਰ ਤੁਸੀਂ ਖਜ਼ਾਨਾ ਮੰਤਰੀ ਰਹੇ? 1996 ਤੋਂ ਲੈ ਕੇ ਲਗਾਤਾਰ 2012 ਤੱਕ ਤਾਂ ਤੁਸੀਂ ਐਮਐਲਏ ਬਣਦੇ ਰਹੇ। 17 ਦੇ ਵਿੱਚ ਲੋਕਾਂ ਨੇ ਫਿਰ ਤੁਹਾਨੂੰ ਐਮਐਲਏ ਬਣਾਇਆ, ਮੌਕਾ ਦਿੱਤਾ ਤੁਹਾਨੂੰ ਨੇ, ਫਿਰ ਤੁਸੀਂ ਵਿੱਤ ਮੰਤਰੀ ਬਣੇ ਔਰ ਬੜੇ ਸਤਿਕਾਰਤ ਰਹੇ ਲੋਕਾਂ ਦੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪੰਜਾਬ ਦੇ ਵਿੱਚ ਜ਼ਹੀਨ ਲੋਕਾਂ ਦੇ ਵਿੱਚ, ਸੁਲਝੇ ਲੋਕਾਂ ਦੇ ਵਿੱਚ, ਸਿਆਣੇ ਸਮਝੇ ਜਾਂਦੇ ਲੋਕਾਂ ਦੇ ਵਿੱਚ ਤੁਹਾਨੂੰ ਰੱਖਿਆ ਜਾਂਦਾ ਵਾ ਔਰ ਮੀਡੀਆ ਦਾ ਇੱਕ ਹਿੱਸਾ ਤੁਹਾਡੀ ਬੜੀ ਤਾਰੀਫ ਕਰਦਾ। ਤੁਹਾਡੀ ਗੱਲਬਾਤ ਕਰਨ ਦਾ ਅੰਦਾਜ਼, ਤੁਹਾਡਾ ਸ਼ਾਇਰਾਨਾ ਅੰਦਾਜ਼ ਲੋਕਾਂ ਨੂੰ ਮੋਹ ਲੈਂਦਾ ਵਾ। ਉਹ ਤੁਹਾਡੇ ਵਿਅਕਤੀਗਤ ਗੁਣ ਨੇ, ਉਹਦੇ 'ਚ ਅਸੀਂ ਦੋ ਰਾਏ ਨਹੀਂ ਰੱਖਦੇ, ਪਰ ਸਾਨੂੰ ਤਾਂ ਪਰਫਾਰਮੈਂਸ ਚਾਹੀਦੀ ਹੈ ਨਾ। ਅਸੀਂ ਤਾਂ ਤੁਹਾਨੂੰ ਚੁਣਿਆ ਕਿ ਸਾਡੀ ਤਕਦੀਰ ਬਦਲੋ। ਤੁਸੀਂ ਸਾਡੀ ਤਕਦੀਰ ਬਦਲਣ ਦੀ ਬਜਾਏ, ਵੋਟਰ ਦੀ ਤਕਦੀਰ ਬਦਲਣ ਦੀ ਬਜਾਏ, ਪੰਜਾਬ ਦੇ ਲੋਕਾਂ ਦੀ ਤਕਦੀਰ ਬਦਲਣ ਦੀ ਬਜਾਏ ਆਪਦੇ ਚਹੇਤਿਆਂ ਨੂੰ ਨੌਕਰੀਆਂ ਤੇ ਬਿਠਾਉਣ ਲੱਗ ਪਏ। ਗੁੰਡਾ ਟੈਕਸ 'ਚ ਤੁਹਾਡੀ ਕੋਈ ਸਫਾਈ ਨਹੀਂ ਆਈ, ਸਫਾਈਆਂ ਉਹੀ ਲਿਪਾ ਪੋਚੀਆਂ। ਉਸ ਤੋਂ ਬਾਅਦ ਥਰਮਲ ਮਾਈਨਿੰਗ ਦੇ ਵਿੱਚ ਕੋਈ ਤੁਸੀਂ ਸਫਾਈ ਨਹੀਂ ਦੇ ਸਕੇ। ਕਿੱਥੇ ਜਾਂਚ, ਕਿੱਥੇ ਖੜੀ ਹੈ, ਕਿਹਨੇ ਕੀਤੀ ਹੈ ਜਾਂਚ? ਤੁਸੀਂ ਘਰ ਘਰ ਨੌਕਰੀ ਦਾ ਵਾਅਦਾ ਕਰਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਏ ਸੀ, ਘਰ ਘਰ ਨੌਕਰੀ ਦਿਆਂਗੇ, ਨਸ਼ੇ ਦਾ ਖਾਤਮਾ ਕਰਾਂਗੇ। ਕਿੱਥੇ ਗਏ ਉਹ ਵਾਅਦੇ? ਸਾਨੂੰ ਤਾਂ ਹੁਣ ਇਹਦੇ 'ਚ ਉਰਦੂ 'ਚ ਸ਼ੇਅਰ ਵੀ ਨਹੀਂ ਆਉਂਦਾ ਕਿ ਤੁਹਾਡੀ ਬੇਵਫਾਈ ਤੇ ਕੋਈ ਸ਼ੇਅਰ ਹੀ ਮਾਰ ਦੇ। ਗੱਲਾਂ ਬੜੀਆਂ ਗੰਭੀਰ ਨੇ, ਐਲੀਗੇਸ਼ਨ ਬੜੇ ਗੰਭੀਰ ਨੇ। ਲਾਭਪਾਤਰੀਆਂ ਤੋਂ ਮਤਲਬ ਉਹਨਾਂ ਲੋਕਾਂ ਤੋਂ ਹੈ ਜਿਹੜੇ ਲੋਕਾਂ ਨੇ ਦੂਜਿਆਂ ਦਾ ਹੱਕ ਮਾਰੀ ਕਰਕੇ ਇਹ ਨੌਕਰੀਆਂ ਹੜੱਪੀਆਂ ਵਾ। ਲਾਭਪਾਤਰੀਆਂ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ, ਪਰ ਕੋਈ ਐਸਾ ਕਾਨੂੰਨ ਬਣਨਾ ਚਾਹੀਦਾ ਇਸ ਦੇਸ਼ ਦੇ ਵਿੱਚ ਕਿ ਜੇ ਕੋਈ ਬੰਦਾ ਆਪਦੇ ਅਹੁਦੇ ਦੀ ਦੁਰਵਰਤੋਂ ਕਰਕੇ, ਕੋਈ ਮੰਤਰੀ ਸੰਤਰੀ ਕਿਸੇ ਵੀ ਤਰ੍ਹਾਂ ਦਾ ਆਪਦੇ ਅਹੁਦੇ ਦੀ ਦੁਰਵਰਤੋਂ ਕਰਕੇ ਕੋਈ ਬੰਦਾ ਪ੍ਰੋਫਿਟ ਲੈਂਦਾ ਵਾ ਤਾਂ ਉਹ ਉਮਰ ਭਰ ਦੇ ਲਈ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ। ਮਨਪ੍ਰੀਤ ਬਾਦਲ ਦੀ ਆਪਦੀ ਟਰਾਂਸਪੋਰਟ ਆ ਤੇ ਮਨਪ੍ਰੀਤ ਬਾਦਲ ਖੁਦ ਖਜ਼ਾਨਾ ਮੰਤਰੀ ਹੁੰਦੇ ਹੋਏ ਕਹਿੰਦੇ ਆ ਕਿ ਕਰੋਨਾ ਕਾਲ ਦੇ ਵਿੱਚ ਬੱਸਾਂ ਨਹੀਂ ਚੱਲੀਆਂ ਤੇ ਹੁਣ ਆਪਾਂ ਟਰਾਂਸਪੋਰਟਰਾਂ ਦਾ ਜਿਹੜਾ ਟੈਕਸ ਹੈ ਉਹ ਮਾਫ ਕਰ ਦਿੰਦੇ ਹਾਂ। ਬਾਅਦ ਦੇ ਵਿੱਚ ਰਾਜਾ ਵੜਿੰਗ ਨੇ ਵਸੂਲਿਆ ਸ਼ਾਇਦ, ਉਹ ਜੇ ਮੈਂ ਗਲਤ ਨਾ ਹੋਵਾਂ ਤਾਂ। ਸੋ ਇਹ ਇਹਨਾਂ ਲੋਕਾਂ ਦੀ ਪਰਫਾਰਮੈਂਸ ਆ। ਗੱਲਾਂ ਪੰਜਾਬ ਦੀਆਂ, ਗੱਲਾਂ ਇਨਕਲਾਬ ਦੀਆਂ, ਗੱਲਾਂ ਪੰਜਾਬੀਅਤ ਦੀਆਂ, ਤੇ ਆ ਜਿਹੜੇ ਕੰਮਕਾਰ ਆ ਵੇਖ ਲਓ ਤੁਹਾਡੇ ਸਾਹਮਣੇ ਆ। ਅਸੀਂ ਕਿਤੋਂ ਘਰੋਂ ਨਹੀਂ ਬਣਾਈ ਇਹ ਰਿਪੋਰਟ। ਗੁੰਡਾ ਟੈਕਸ ਦੇ ਐਲੀਗੇਸ਼ਨ ਅਸੀਂ ਨਹੀਂ ਲਾਉਂਦੇ, ਥਰਮਲ ਦੇ ਵਿੱਚੋਂ ਮਾਈਨਿੰਗ ਦੇ ਟੈਕਸ ਅਸੀਂ ਨਹੀਂ ਲਾਉਂਦੇ। ਚਿਮਨੀਆਂ ਬੰਦ ਹੋ ਕੇ ਸਾਡਾ ਰੋਣ ਤਾਂ ਅੱਜ ਵੀ ਨਿਕਲਦਾ, ਪਰ ਤੁਹਾਡਾ ਕਦੇ ਨਿਕਲਦਾ ਹੁੰਦਾ ਸੀ। ਜੀਐਸਟੀ ਦੀ ਵਕਾਲਤ ਅਸੀਂ ਨਹੀਂ ਕੀਤੀ, ਉਹ ਤੁਹਾਡੇ ਤੇ ਐਲੀਗੇਸ਼ਨ ਲੱਗੇ ਆ। ਬਹਾਨਾ ਮੰਤਰੀ ਤੁਹਾਨੂੰ ਅਸੀਂ ਨਹੀਂ ਕਿਹਾ, ਹਰਸਿਮਰਤ ਬਾਦਲ ਨੇ ਕਿਹਾ ਵਾ।
ਸੋ ਚਰਚਾ ਕਰੋ ਕਿ ਅੱਜ ਹਾਰ ਦੀ ਸਮੀਖਿਆ ਕਰਨ ਦੇ ਕਾਰਨਾਂ ਦੀ ਲੋੜ ਨਹੀਂ ਹੈ। ਇਹ ਚੀਜ਼ਾਂ, ਇਹਨਾਂ ਨੀਆਂ ਦੇ ਜਿਹੜੇ ਅੱਜ ਜੋ ਚੀਜ਼ਾਂ ਖੜੀਆਂ ਦੇਖ ਰਹੇ ਹਾਂ ਨਾ ਅਸੀਂ, ਇਹਨਾਂ ਦੀਆਂ ਨੀਆਂ ਤੁਸੀਂ ਰੱਖੀਆਂ, ਹੱਥੀਂ ਇੱਟਾਂ ਲਾਈਆਂ ਵਾ। ਪੰਜਾਬ ਦੇ ਮਾਸੂਮਾਂ ਭੋਲੇ ਭਾਲੇ ਨੌਜਵਾਨਾਂ ਦੇ ਨੌਕਰੀ ਦੇ ਹੱਕ ਮਾਰ ਕੇ ਆਪਦੇ ਹੀ 6-7 ਬੰਦੇ ਭਰਤੀ ਕਰ ਲਏ। ਪੰਜਾਬ ਨਾਲ ਖੜ ਜਾਂਦੇ ਤਾਂ ਲੋਕ ਵੀ 2022 'ਚ ਤੁਹਾਡੇ ਨਾਲ ਖੜ ਜਾਂਦੇ। ਸਾਨੂੰ ਕੋਈ ਖੁਸ਼ੀ ਨਹੀਂ ਹੈ ਕਿਸੇ ਪਾਰਟੀ ਦੇ ਜਿੱਤਣ ਦੀ, ਅਸੀਂ ਤਾਂ ਇਹੀ ਕੰਮ ਕਰਨਾ। ਮੀਡੀਆ ਨੇ ਕ੍ਰਿਟੀਸਾਈਜ਼ ਕਰਨਾ ਵਾ, ਆਲੋਚਨਾ ਕਰਨੀ ਹੈ ਸਰਕਾਰ ਦੇ ਗਲਤ ਕੰਮਾਂ ਦੀ। ਸਹੀ ਕੰਮਾਂ 'ਚ ਨਾਲ ਖੜਦਾ ਮੀਡੀਆ, ਹਮੇਸ਼ਾ ਖੜਦਾ ਰਹੇਗਾ। ਪਰ ਹਰ ਇੱਕ ਚੁਣੇ ਹੋਏ ਨੁਮਾਇੰਦੇ ਦਾ ਇਹ ਫਰਜ਼ ਬਣਦਾ, ਇਖਲਾਕੀ ਨੈਤਿਕ, ਕਿ ਆਪਣੇ ਲੋਕਾਂ ਲਈ ਕੰਮ ਕਰੇ। ਘਰ ਭਰਨਾ ਲੋਕ ਨੇਤਾ ਬਣਨਾ ਨਹੀਂ ਹੁੰਦਾ। ਸਰ ਛੋਟੂ ਰਾਮ ਹੋਰਾਂ ਨੇ, ਲਾਲ ਬਹਾਦਰ ਸ਼ਾਸਤਰੀ ਹੋਰਾਂ ਨੇ ਘਰ ਨਹੀਂ ਭਰੇ ਸੀ। ਲੋਕ ਯਾਦ ਕਰਦੇ ਨੇ, ਮਹਿਬੂਬ ਲੋਕ ਨੇ ਉਹ ਲੋਕਾਂ ਦੇ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਅਗਲੀ ਵਾਰੀ ਫੇਰ ਮਿਲਾਂਗੇ, ਗੱਲਬਾਤ ਕਰਾਂਗੇ ਕਿਸੇ ਹੋਰ ਪੱਖ ਦੇ ਮਸਲੇ ਦੇ ਬਾਰੇ। ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਨਾਲ ਆਪ ਇਸੇ ਤਰ੍ਹਾਂ ਜੁੜੇ ਰਹੋ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਸਾਰਿਆਂ ਦਾ। ਸਤਿ ਸ਼੍ਰੀ ਅਕਾਲ।